ਜਦੋਂ ਇਹਦੇ ट्रक की तलाशी ली गई तो ये ਇੱਟਾਂ ਨਿਕਲੀਆਂ ਜਿਹੜੀਆਂ ਕਿ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਡਰੱਗ ਦੀਆਂ ਇੱਟਾਂ ਸੀਗੀਆਂ ਤਕਰੀਬਨ 202 ਇੱਟਾਂ ਤੇ ਉਹਨਾਂ ਦੇ ਵਿੱਚ ਬਾਅਦ ਦੇ ਵਿੱਚ ਜਦੋਂ ਜਾਂਚ ਕੀਤੀ ਗਈ ਤਾਂ ਕੋਕੀਨ ਦੀਆਂ ਸੀਗੀਆਂ। ਮੁਕੱਦਮੇ ਦੀ ਸ਼ੁਰੂਆਤ ਹੋ ਚੁੱਕੀ ਹੈ। ਅਗਲੀ ਜਿਹੜੀ ਤਰੀਕ ਹੈ ਉਹ ਆਉਣ ਵਾਲੇ ਫਰਵਰੀ ਮਹੀਨੇ ਦੇ ਵਿੱਚ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ 6 ਮਿਲੀਅਨ ਦੀ ਕੋਕੀਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। 233 किलोग्राम ਜਿਹੜੀ ਕੋਕੀਨ ਹੈ ਉਹਦੇ ਤੋਂ ਬਰਾਮਦ ਕੀਤੀ ਗਈ ਸੀ ਤੇ ਉਸ ਮਾਮਲੇ ਦੇ ਵਿੱਚ ਹੁਣ ਇਹਦੀ ਗ੍ਰਿਫਤਾਰੀ ਹੋਈ ਸੀ ਲੰਘੇ ਸਾਲ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਜਿਹੜੀ ਹੈ ਮੁਕੱਦਮੇ ਦੀ ਸ਼ੁਰੂਆਤ ਹੋ ਚੁੱਕੀ ਹੈ। ਅਗਲੀ ਜਿਹੜੀ ਤਰੀਕ ਹੈ ਉਹ ਆਉਣ ਵਾਲੇ ਫਰਵਰੀ ਮਹੀਨੇ ਦੇ ਵਿੱਚ ਹੈ। ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਦੇ ਹਾਂ। ਅਸਲ ਦੇ ਵਿੱਚ ਪਿਛਲੇ ਸਾਲ 26 ਸਤੰਬਰ ਦੀ ਗੱਲ ਹੈ ਜਦੋਂ ਓਨਟਾਰੀਓ ਸੂਬੇ ਦੇ ਨਿਆਗਰਾ ਔਨ ਦੀ ਲੇਕ ਦੇ ਵਿੱਚ ਕੁਇੰਸਟਨ ਲਿਵਿਸਟਨ ਬ੍ਰਿਜ ਦੇ ਉੱਤੇ ਇਸ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਰੋਕਿਆ ਗਿਆ ਸੀ। ਜਦੋਂ ਇਹਦੇ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਇਹਦੇ ਵਿੱਚੋਂ ਇੱਟਾਂ ਨਿਕਲੀਆਂ ਜਿਹੜੀਆਂ ਕਿ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਡਰੱਗ ਦੀਆਂ ਇੱਟਾਂ ਸੀਗੀਆਂ ਤਕਰੀਬਨ 202 ਇੱਟਾਂ ਤੇ ਉਹਨਾਂ ਦੇ ਵਿੱਚ ਬਾਅਦ ਦੇ ਵਿੱਚ ਜਦੋਂ ਜਾਂਚ ਕੀਤੀ ਗਈ ਤਾਂ ਕੋਕੀਨ ਦੀਆਂ ਸੀਗੀਆਂ। ਇੱਟ ਰੂਪੀ ਕੋਈ ਇੱਟ ਆਕਾਰ ਦੀਆਂ ਕੋਈ ਵਸਤੂਆਂ ਜਿਹੜੀਆਂ ਮਿਲੀਆਂ ਸੀਗੀਆਂ ਤੇ ਇਹਦਾ ਕੁੱਲ ਜਿਹੜਾ ਵਜ਼ਨ ਸੀਗਾ 233 ਕਿਲੋ ਸੀ। ਹੁਣ ਇਸੇ ਮਾਮਲੇ ਦੇ ਵਿੱਚ $65 ਲੱਖ ਦੀ 6.5 ਮਿਲੀਅਨ ਜਿਹੜੇ ਡਾਲਰ ਦੀ ਕੋਕੀਨ ਕੈਨੇਡਾ ਦੇ ਵਿੱਚ ਸਮਗਲ ਕਰਨ ਦੇ ਮਾਮਲੇ ਦੇ ਵਿੱਚ ਇਹਨੂੰ ਫੜਿਆ ਗਿਆ। ਸੁਖਵਿੰਦਰ ਧੰਜੂ ਇਸ ਪੰਜਾਬੀ ਟਰੱਕ ਡਰਾਈਵਰ ਦਾ ਨਾਂ ਹੈ। ਪਿਛਲੇ ਸਾਲ ਸਤੰਬਰ ਮਹੀਨੇ ਦੇ ਵਿੱਚ ਇਹਦੀ ਗ੍ਰਿਫਤਾਰੀ ਹੋਈ ਸੀਗੀ ਤੇ ਉਸ ਤੋਂ ਬਾਅਦ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਕੋਲੇ ਮਾਮਲਾ ਗਿਆ ਸੀਗਾ ਤੇ ਇਹਨਾਂ ਨੇ ਕਿਹਾ ਕਿ ਹੁਣ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਇਹਦੇ ਤੇ ਬਰੈਂਪਟਨ ਨਿਵਾਸੀ ਧੰਜੂ ਤੇ ਕੋਕੀਨ ਦੀ ਤਸਕਰੀ ਕਰਨ ਦਾ ਦੋਸ਼ ਜਿਹੜਾ ਉਹ ਲਾਇਆ ਗਿਆ ਸੀਗਾ। ਉਸ ਤੋਂ ਬਾਅਦ ਉਹਨੂੰ ਸਖਤ ਸ਼ਰਤਾਂ ਦੇ ਤਹਿਤ ਰਿਹਾ ਕੀਤਾ ਗਿਆ ਤੇ ਉਹਦੀ ਜਿਹੜੀ ਅਗਲੀ ਤਰੀਕ ਹੈ ਇਸ ਮਾਮਲੇ ਦੇ ਵਿੱਚ 2 ਫਰਵਰੀ ਨੂੰ ਓਨਟਾਰੀਓ ਦੇ ਸੇਂਟ ਕੈਥਰੀਨਸ ਦੇ ਵਿੱਚ ਤੈਅ ਕੀਤੀ ਗਈ ਹੈ। ਸੋ ਇਹ ਜਿਹੜਾ ਮਾਮਲਾ ਹੈ ਇਹ ਪਿਛਲੇ ਸਾਲ ਦਾ ਹੈ। ਹੁਣ ਇਸ ਮਾਮਲੇ ਦੇ ਵਿੱਚ ਮੁਕੱਦਮੇ ਦੀ ਜਿਹੜੀ ਹੈ ਸ਼ੁਰੂਆਤ ਹੋਣੀ ਹੈ। ਪੰਜਾਬੀ ਮੂਲ ਦਾ ਟਰੱਕ ਡਰਾਈਵਰ ਸੁਖਵਿੰਦਰ ਧੰਜੂ ਉਹਦੇ ਟਰੱਕ ਦੇ ਵਿੱਚੋਂ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਟਰੱਕ ਦੇ ਵਿੱਚੋਂ 202 ਇੱਟਾਂ ਮਿਲਦੀਆਂ ਨੇ। ਤਾਂ ਜਦੋਂ ਇੱਟ ਆਕਾਰ ਦੀ ਕੋਈ ਵਸਤੂ ਕਹਿ ਸਕਦੇ ਆਪਾਂ ਤੇ ਜਦੋਂ ਉਹਦੀ ਜਾਂਚ ਕੀਤੀ ਗਈ ਤਾਂ ਕੋਕੀਨ ਦੀਆਂ ਇੱਟਾਂ ਸੀਗੀਆਂ 233 ਕਿਲੋਗ੍ਰਾਮ ਉਹਨਾਂ ਦਾ ਜਿਹੜਾ ਕੁੱਲ ਵਜ਼ਨ ਉਹ ਬਣਦਾ ਸੀਗਾ। ਤੇ ਦੱਸਦੇ ਚੱਲੀਏ ਕਿ ਹੁਣ ਪਿਛਲੇ ਮਹੀਨੇ ਓਨਟਾਰੀਓ ਦੇ ਵਿੱਚ ਹੀ 100 ਪਾਉਂਡ ਤੋਂ ਵੱਧ ਕੋਕੀਨ ਜ਼ਬਤ ਕਰਨ ਤੋਂ ਬਾਅਦ ਭਾਰਤੀ ਮੂਲ ਦਾ ਟਰੱਕ ਡਰਾਈਵਰ ਕਾਬੂ ਕੀਤਾ ਗਿਆ ਸੀ। ਮਨਪ੍ਰੀਤ ਸਿੰਘ ਜਿਹਦੀ ਉਮਰ 27 ਸਾਲ ਹੈ ਉਹਨੂੰ RCMP ਦੇ ਅਧਿਕਾਰੀਆਂ ਨੇ ਹਿਰਾਸਤ ਦੇ ਵਿੱਚ ਲਿਆ ਸੀਗਾ ਤੇ ਉਸ ਉੱਤੇ ਰਸਮੀ ਤੌਰ ਤੇ ਕੋਕੀਨ ਦੀ ਦਰਾਮਦ ਤੇ ਤਸਕਰੀ ਦੇ ਉਦੇਸ਼ ਦੇ ਲਈ ਕੋਕੀਨ ਰੱਖਣ ਦਾ ਜਿਹੜਾ ਦੋਸ਼ ਆ ਉਹ ਲਾਇਆ ਗਿਆ ਸੀਗਾ। ਧੰਜੂ ਤੇ ਮਨਪ੍ਰੀਤ ਦੋਵੇਂ ਬਰੈਂਪਟਨ ਦੇ ਰਹਿਣ ਵਾਲੇ ਆ। ਇਸ ਤੋਂ ਵੀ ਇਲਾਵਾ ਦਸੰਬਰ 2023 ਦੀ ਘਟਨਾ ਜਦੋਂ ਇੱਕ ਸਿੱਖ ਬਜ਼ੁਰਗ ਜਿਹੜਾ ਟਰੱਕ ਡਰਾਈਵਰ ਆ ਉਹਦੇ ਵਿਰੁੱਧ ਜਿਹੜਾ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤਾ ਗਿਆ ਸੀਗਾ। ਇਸ ਮਾਮਲੇ ਦੇ ਵਿੱਚ ਇੱਕ ਹੋਰ ਜਿਹੜੀ ਕੜੀ ਆ ਤੁਹਾਡੇ ਨਾਲ ਸਾਂਝੀ ਕਰ ਦਈਏ। ਰਾਜਕੁਮਾਰ ਮਹਿਮੀ ਹੈ ਇਸ ਮਾਮਲੇ ਨੂੰ ਇਹਨੂੰ ਸਿੱਖ ਲਿਖਿਆ ਗਿਆ ਜਦ ਕਿ ਬਹੁਤ ਸਾਰੇ ਲੋਕਾਂ ਦਾ ਇਤਰਾਜ਼ ਸੀਗਾ ਕਿ ਰਾਜਕੁਮਾਰ ਮਹਿਮੀ ਹੈ ਤੇ ਇਹ ਸਿੱਖ ਭਾਈਚਾਰੇ ਤੋਂ ਨਹੀਂ ਹੋ ਸਕਦਾ। ਹਾਲਾਂਕਿ ਕੁਝ ਮੀਡੀਆ ਵੈਬਸਾਈਟਸ ਨੇ ਪੱਗ ਬੰਨ੍ਹਣ ਕਰਕੇ ਉਹਨੂੰ ਸਿੱਖ ਲਿਖਿਆ ਪਰ ਦੱਸਦੇ ਕਿ ਇਹ 15 ਸਾਲ ਦੀ ਸਜ਼ਾ ਜਦੋਂ ਸੁਣਾਈ ਗਈ ਇਸ ਮਾਮਲੇ ਦੇ ਵਿੱਚ ਤਾਂ ਇਹ ਭਾਰਤ ਭੱਜ ਗਿਆ। ਸਰੀ ਦੇ ਰਹਿਣ ਵਾਲੇ ਰਾਜਕੁਮਾਰ ਮਹਿਮੀ ਨੂੰ ਪਿਛਲੇ ਸਾਲ ਨਵੰਬਰ ਦੇ ਵਿੱਚ ਕੈਨੇਡਾ ਅਮਰੀਕਾ ਪੈਸੀਫਿਕ ਹਾਈਵੇ ਬਾਰਡਰ ਕ੍ਰਾਸਿੰਗ ਦੇ ਰਾਹੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 80 ਕਿਲੋਗ੍ਰਾਮ ਕੋਕੇਨ ਦੀ ਤਸਕਰੀ ਕਰਨ ਦੀ ਜਿਹੜੀ ਸਜ਼ਾ ਉਹ ਸੁਣਾਈ ਗਈ ਸੀ। ਹੁਣ ਦਾ ਜਿਹੜਾ ਮਾਮਲਾ ਇਹ 233 ਕਿਲੋਗ੍ਰਾਮ ਦਾ ਮਾਮਲਾ ਹੈ। ਇਹਦੇ ਨਾਲ ਸੁਖਵਿੰਦਰ ਧੰਜੂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਗਲੀ ਪੇਸ਼ੀ ਹੈ ਉਹ 2 ਫਰਵਰੀ ਨੂੰ ਸੇਂਟ ਕੈਥਰੀਨਸ ਦੇ ਵਿੱਚ ਉਹਦੀ ਜਿਹੜੀ ਆ ਉਹ ਅਗਲੀ ਪੇਸ਼ੀ ਤੈਅ ਕੀਤੀ ਗਈ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।